ਗੱਲ ਕੇਵਲ ਕਣਕ ਤੇ ਖੁਰਾਕ ਤੇ ਖਾਣ ਤੱਕ ਸੀਮਿਤ ਨਹੀਂ ਹੁੰਦੀ, ਗੱਲ ਗੁਲਾਮੀ ਤੇ ਆਜ਼ਾਦੀ ਤੱਕ ਸੀਮਿਤ ਹੁੰਦੀ। ਜਦੋਂ ਤੁਸੀਂ ਫਸਲ ਦੀ ਗੱਲ ਨੂੰ ਨਸਲ ਨਾਲ ਜੋੜ ਕੇ ਵੇਖੋਗੇ, ਫਿਰ ਵੇਖੋਗੇ ਕਿ ਪੰਜਾਬ ਨੂੰ ਬਰਬਾਦ ਕਿਵੇਂ ਕੀਤਾ ਜਾ ਰਿਹਾ, ਆਰਥਿਕ ਤੌਰ ਤੇ ਲੱਕ ਕਿਵੇਂ ਤੋੜਿਆ ਜਾ ਰਿਹਾ। 18ਵੀਂ ਸਦੀ ਦੀਆਂ ਸਾਡੀਆਂ ਸੰਘਰਸ਼ ਦੀਆਂ ਤੰਦਾਂ ਦੇ ਵਿੱਚ ਐਸੇ ਬਹੁਤ ਸਾਰੇ ਅੰਸ਼ ਪਏ ਨੇ, ਜਿਹੜੀ ਲੜਾਈ ਨੇ ਸਾਨੂੰ ਫਸਲ ਤੇ ਨਸਲ ਦੀ ਸੁਮੇਲਤਾ ਨੂੰ ਦੱਸ ਦਿੱਤਾ। ਦੇਸ਼ 'ਚ ਚਲੇ ਜਾਓ, ਵਿਦੇਸ਼ 'ਚ ਚਲੇ ਜਾਓ, ਜੇਕਰ ਕੌਮੀ ਗੈਰਤ ਨੂੰ ਛੱਡ ਦਿੱਤਾ, ਪੰਜਾਬੀਅਤ ਮੁੱਕ ਜਾਵੇ। ਆਗੂ ਪ੍ਰਣਾਲੀ ਨੂੰ ਵਕਤ ਦੇ ਉੱਪਰ ਸਮਝਣ ਦਾ ਯਤਨ ਜ਼ਰੂਰ ਕਰੀਏ ਕਿ ਜੇ ਅਸੀਂ ਦੀਪ ਨੂੰ ਜਿਉਂਦੇ ਜੀ ਸਮਝਿਆ ਹੁੰਦਾ। ਜੇ ਕਿਸਾਨ ਆਗੂ ਕਹਿੰਦੇ ਨੇ ਅਸੀਂ ਸਮਝ ਨਹੀਂ ਸਕੇ, ਦੀਪ ਠੀਕ ਕਹਿੰਦਾ ਸੀ, ਤੇ ਸੱਚ ਜਾਣਿਓ ਅੱਜ ਵੀ ਜੇਕਰ ਸਾਡੇ 'ਚ ਸਮੂਹਿਕ ਚੇਤਨਤਾ ਹੋਵੇ ਤਾਂ ਕੱਲ ਨੂੰ ਤੁਹਾਨੂੰ ਇਹ ਨਾ ਕਹਿਣਾ ਪਵੇ ਵੀ ਯਾਰ ਅਸੀਂ ਇਕੱਠੇ ਹੁੰਦੇ ਤੇ ਸਾਡੇ ਡਿਬਰੂਗੜ੍ਹ ਵਾਲੇ ਵੀਰ ਵਾਪਸ ਆ। ਜੋ ਫੈਸਲਾ ਲੈਣਾ ਹੁੰਦਾ ਸਮੂਹਿਕ ਚੇਤਨਤਾ ਦੇ ਵਿੱਚੋਂ ਸਿਆਣਪ ਦੇ ਨਾਲ, ਸਮਝ ਦੇ ਨਾਲ, ਸੰਜੀਦਗੀ ਨਾਲ ਲਿਆ ਕਰੋ। ਕੇਵਲ ਫੋਕੇ ਨਾਰਿਆਂ ਦੇ ਵਿੱਚੋਂ ਕੁਝ ਨਹੀਂ, ਕੇਵਲ ਏਕਤਾ ਦੀ ਗੱਲ ਮੰਚ ਤੱਕ ਸੀਮਤ ਨਹੀਂ ਰਹਿ ਗਈ। ਸਾਨੂੰ ਲੋਕਾਂ 'ਚ ਵਿਚਰਨਾ ਪਵੇਗਾ, ਸਮੱਸਿਆਵਾਂ ਕਿੱਥੇ ਨੇ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਰੀਰ ਕਰਕੇ ਸਾਡੇ ਤੋਂ ਵਿਛੜ ਚੁੱਕੇ ਵੀਰ ਸੰਦੀਪ ਸਿੰਘ ਸਿੱਧੂ, ਜਿਹਨੂੰ ਪਿਆਰ ਦੇ ਨਾਲ ਅਸੀਂ ਦੀਪ ਸਿੱਧੂ ਆਖਿਆ ਕਰਦੇ ਸੀ, ਉਹਦੀ ਯਾਦ ਦੇ ਵਿੱਚ ਜੁੜੇ ਬੈਠੇ ਮੌਜੂਦ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਇਸਤਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੰਘ ਸਿੱਧੂ, ਮੇਰੇ ਖਿਆਲ ਦੇ ਨਾਲ ਉਹਦੇ ਬਾਰੇ ਅੱਜ ਬੋਲਣਾ ਵੀ ਔਖਾ ਲੱਗਦਾ, ਕਿਉਂਕਿ ਜਿਉਂ-ਜਿਉਂ ਉਹਦੇ ਬੋਲਾਂ ਨੂੰ ਸੋਚੀਦਾ, ਸਮਝੀਦਾ, ਵਿਚਾਰਨ ਦਾ ਯਤਨ ਕਰੀਦਾ, ਇੰਜ ਲੱਗਦਾ ਹੈ ਕਿ ਭਵਿੱਖ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਉਹ ਆਪਣੀਆਂ ਰਮਜ਼ਾਂ ਦੇ ਵਿੱਚ ਸਮਝਾ ਗਿਆ। ਵੀਰ ਜੀ ਜਸਬੀਰ ਸਿੰਘ ਖੰਡੂਰ ਬੈਠੇ ਨੇ, ਮੈਂ ਵੇਖਦਾ ਕਿ 25 ਤੇ 26 ਜਨਵਰੀ ਦੇ ਵਰਤਾਰੇ ਤੋਂ ਬਾਅਦ ਬਹੁਤ ਸਾਰੇ ਐਸੇ ਚਿਹਰੇ ਨੇ ਜਿਹੜੇ ਮੀਡੀਆ ਦੇ ਵਿੱਚ ਨਹੀਂ ਆਏ, ਪਰ ਜਿਨ੍ਹਾਂ ਉਦੋਂ ਸਾਡੀ ਦਿੱਲੀ ਦੇ ਵਿੱਚ ਮਦਦ ਬਹੁਤ ਕੀਤੀ, ਬਹੁਤ ਜ਼ਿਆਦਾ ਮਦਦ, ਆਪਣੇ ਜਥੇਬੰਦਕ ਅਦਾਰਿਆਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਮਦਦ ਕੀਤੀ। ਕੁਝ ਦਿਨ ਹੋਏ ਨੇ, ਮੈਂ ਉੱਥੋਂ ਗੱਲ ਸ਼ੁਰੂ ਕਰਦਾ। ਅੱਜ ਮੇਰਾ ਖਿਆਲ ਦੀਪ ਸਿੱਧੂ ਨੂੰ ਸਾਡੇ ਤੋਂ ਵਿਛੜਿਆਂ ਕੋਈ 1100 ਦਿਨ ਹੋ ਗਿਆ ਹੋਣਾ, ਤੇ ਉਦਣ ਦੀ ਗੱਲ ਹੈ, 3 ਮਹੀਨੇ ਹੋਏ ਨੇ। ਇਹ ਕਿਸੇ ਤਰ੍ਹਾਂ ਸਟੇਜ ਦੇ ਉੱਪਰੋਂ ਕੋਈ ਕਿਸਾਨ ਆਗੂ ਵੀਰ ਸਾਡੇ ਸਥਾਨਕ ਪੱਧਰ ਦੇ ਉੱਪਰ ਗੱਲ ਕਰਕੇ ਉਤਰੇ, ਤੇ ਮੈਂ ਸਟੇਜ ਤੇ ਚੜ੍ਹ ਰਿਹਾ ਸੀ, ਤੇ ਚੜ੍ਹਦਿਆਂ ਮੇਰੀ ਬਾਹ ਫੜ ਕੇ ਇੱਕ ਗੱਲ ਕਹਿੰਦੇ ਯਾਰ ਦੀਪ ਠੀਕ ਹੀ ਕਹਿੰਦਾ ਸੀ। ਔਰ ਉਹ ਆਗੂ ਸੀ ਜਿਹੜੇ 26 ਜਨਵਰੀ ਤੋਂ ਬਾਅਦ ਸਾਡੇ ਨਾਲ ਬਹੁਤ ਬਹਿਸੇ ਸੀ, ਮੀਡੀਆ 'ਚ ਵੀ ਬਿਆਨ ਦੇ ਦਿੱਤੇ, ਸੰਘਰਸ਼ ਦਾ ਬੇੜਾ ਗਰਕ ਕਰ ਦਿੱਤਾ, ਇਹ ਕਰ ਦਿੱਤਾ। ਔਰ ਸਾਡੇ ਕੋਲ ਬੈਠਿਆਂ ਵੀ ਉਹਨਾਂ ਨੇ, ਜਸਬੀਰ ਸਿੰਘ ਖੰਡੂਰ ਵੀ ਇੱਥੇ ਬੈਠੇ ਨੇ, ਉਹਨਾਂ ਦੇ ਹੁੰਦਿਆਂ ਦੀ ਗੱਲ ਹੈ, ਮੈਂ ਨਾਂ ਤੇ ਕੀ ਲੈਣਾ, ਬਾਪੂ ਕਮਕਰ ਸਿੰਘ ਵੀ ਉਦੋਂ ਜਿਉਂਦੇ ਸੀ, ਉਹ ਵੀ ਸਾਡੇ ਕੋਲ ਬੈਠੇ ਸੀ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕਿਹੜਾ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਝੰਡਾ ਚਲਾ ਕੇ। ਦੀਪ ਨੇ ਕੀ ਕਰ ਲਿਆ? ਮੈਂ ਕਿਹਾ ਕੁਝ ਜਿੱਤਾਂ ਕੇਵਲ ਸੰਕੇਤਕ ਹੁੰਦੀਆਂ ਨੇ। ਜਦੋਂ ਨੂਰਦੀਨ ਦੀ ਸਰਾਂ ਦੇ ਕੋਲ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ, ਉਹ ਕੋਈ ਪੰਜਾਬ ਦੇ ਕਬਜ਼ੇ ਦੀ ਗੱਲ ਨਹੀਂ ਸੀ, ਉਹ ਸੰਕੇਤ ਸੀ ਕਿ ਸਾਡੀ ਹੋਂਦ ਹੈਗੀ ਹੈ, ਅਸੀਂ ਐਗਜ਼ਿਸਟ ਕਰਦੇ ਹਾਂ, ਅਸੀਂ ਖਤਮ ਨਹੀਂ ਹੋਏ, ਅਸੀਂ ਆਪਣੀ ਹੋਂਦ ਨੂੰ ਦਰਸਾਉਣਾ ਚਾਹੁੰਦੇ ਹਾਂ। ਸੋ ਕਈ ਵਾਰ ਕੁਝ ਮੌਕਿਆਂ ਦੇ ਉੱਪਰ ਲਏ ਗਏ ਫੈਸਲੇ ਕੇਵਲ ਕਬਜ਼ੇ ਦੀ ਜਾਂ ਰਾਜ ਸੱਤਾ ਦੀ ਭਾਵਨਾ ਨਹੀਂ ਚੋਂ ਪੈਦਾ ਨਹੀਂ ਹੁੰਦੇ, ਉਹ ਕੇਵਲ ਇਹ ਹੁੰਦਾ ਹੈ ਕਿ ਤੁਸੀਂ ਇਤਿਹਾਸ ਦੇ ਵਿੱਚ ਆਪਣੀ ਹੋਂਦ ਦਰਸਾਉਣੀ ਹੈ। ਤੇ ਉਹ ਹੋਂਦ ਕਿਵੇਂ ਦੀ ਦਰਸਾ ਦਿੱਤੀ ਗਈ? ਅੱਜ ਤੁਸੀਂ ਲਾਲ ਕਿਲਾ ਸਰਚ ਕਰੋ ਸੋਸ਼ਲ ਮੀਡੀਆ ਦੇ ਉੱਪਰ, ਕਿਸੇ ਵੈਬਸਾਈਟ ਤੇ ਚਲੇ ਜਾਓ, ਉਹਦੇ ਵਿੱਚ ਇੱਕ ਐਂਟਰੀ ਦਰਜ ਮਿਲਦੀ ਹੈ ਕਿ ਇਸ ਤਰੀਕ ਨੂੰ, ਇਸ ਸਾਲ 26 ਜਨਵਰੀ ਨੂੰ ਦੀਪ ਸਿੰਘ ਸਿੱਧੂ ਨੇ ਉਸ ਮੌਕੇ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਨਿਸ਼ਾਨ ਸਾਹਿਬ ਚਲਾ ਦਿੱਤਾ। ਹਰ ਵੈਬਸਾਈਟ ਦੇ ਉੱਪਰ ਤੁਹਾਨੂੰ ਇਹ ਮਿਲੇਗਾ। ਸੋ ਇਸ ਸੰਕੇਤਕ ਪੱਧਰ ਦੇ ਉੱਪਰ ਆਪਣੀ ਹੋਂਦ ਨੂੰ ਦਰਸਾਉਣ ਦੀਆਂ ਗੱਲਾਂ ਹੁੰਦੀਆਂ ਨੇ। ਸੋ ਮੈਂ ਗੱਲ ਕਰ ਰਿਹਾ ਸੀ, ਉਹ ਆਗੂ ਬੜਾ ਬਹਿਸਿਆ, ਤੇ ਮੈਨੂੰ ਜਦੋਂ ਉਸਨੇ ਉੱਤਰਦਿਆਂ ਇਹ ਗੱਲ ਕਹੀ ਨਾ ਕਿ ਦੀਪ ਠੀਕ ਕਹਿੰਦਾ ਸੀ, ਮੈਂ ਕਿਹਾ ਇਹ ਗੱਲ ਦੀਪ ਦੇ ਹੁੰਦਿਆਂ ਸਮਝੀ ਹੁੰਦੀ ਤਾਂ ਸ਼ਾਇਦ ਅੱਜ ਦੁਬਾਰਾ ਤੁਹਾਨੂੰ ਸੰਘਰਸ਼ ਤੇ ਨਾ ਬਹਿਣਾ ਪੈਂਦਾ, ਸ਼ਾਇਦ ਅੱਜ ਨਾ ਬਹਿਣਾ ਪੈਂਦਾ। ਮੈਂ ਉਹਨਾਂ ਦਾ ਹੱਥ ਫੜ ਲਿਆ, ਮੈਂ ਕਿਹਾ ਸਰਦਾਰ ਜੀ ਮੇਰੀ ਇੱਕ ਗੱਲ ਸੁਣਿਓ, ਜਦੋਂ ਅਸੀਂ ਅੱਜ ਇਹ ਗੱਲ ਕਹਿੰਦੇ ਨਾ ਕਿ ਦੀਪ ਉਦੋਂ ਠੀਕ ਕਹਿੰਦਾ ਸੀ, ਇਹਦਾ ਮਤਲਬ ਅਸੀਂ ਉਦੋਂ ਨਾਲ ਨਹੀਂ ਖੜੇ। ਮੈਂ ਕਿਹਾ ਪੰਚਤੰਤਰ ਦੀ ਇੱਕ ਕਹਾਣੀ ਹੈ, ਜੰਗਲ ਦੇ ਵਿੱਚ ਕਿਤੇ ਸ਼ੇਰ ਨੇ ਕੋਈ ਚੁਟਕਲਾ ਸੁਣਾ ਦਿੱਤਾ, ਸਾਰੇ ਜਾਨਵਰਾਂ ਨੇ ਉਸ ਗੱਲ ਨੂੰ ਸੁਣਿਆ, ਹੱਸ ਕੇ ਤੇ ਚਲੇ ਗਏ। ਜਦੋਂ ਸਵੇਰੇ ਦਿਨ ਚੜੇ ਤੇ ਇੱਕ ਖੋਤਾ ਇਕੱਲਾ ਹੀ ਹੱਸਣ ਦਿਆ ਸੀ। ਕਿਸੇ ਨੂੰ ਆ ਕੇ ਪੁੱਛਿਆ ਵੀ ਤੂੰ ਕਿਉਂ ਹੱਸਣ ਦਿਆ?
ਕਹਿੰਦਾ ਚੁਟਕਲੇ ਦੀ ਸਮਝ ਹੀ ਸਵੇਰੇ ਲੱਗੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਦੀਪ ਨੂੰ ਜਿਉਂਦਿਆਂ ਸਮਝ ਨਹੀਂ ਸਕੇ, ਇਹਦਾ ਮਤਲਬ ਸਾਡੇ ਵਿੱਚ ਸਹੀ ਤੌਰ ਤੇ ਸਮੂਹਿਕ ਚੇਤਨਤਾ ਦੇ ਰੂਪ ਤੇ ਅਜੇ ਸਾਡੇ ਕੋਲ ਉਸ ਸੋਝੀ ਦੀ ਘਾਟ ਹੈ ਕਿ ਜਦੋਂ ਕੋਈ ਵੀ ਆਗੂ ਕੌਮ ਦੀ ਹੋਂਦ ਦੀ ਗੱਲ ਕਰਦਾ ਹੈ, ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਹੈ, ਨਿਆਰੀ ਹਸਤੀ ਦੀ ਗੱਲ ਕਰਦਾ ਹੈ, ਉਦੋਂ ਅਸੀਂ ਉਸ ਗੱਲ ਤੋਂ ਦੂਰ ਰਹਿੰਦੇ ਹਾਂ। ਤੇ ਦੀਪ ਨੇ ਜਿਸ ਤਰ੍ਹਾਂ ਦੇ ਨਾਲ ਨੌਜਵਾਨੀ ਦੇ ਵਿੱਚ ਇਸ ਪੇਸ਼ਕਾਰੀ ਨੂੰ, ਪੰਜਾਬ ਦੀ ਹੋਂਦ ਦੀ ਗੱਲ ਨੂੰ, ਪਾਤਸ਼ਾਹੀ ਦਾਅਵੇ ਦੀ ਗੱਲ ਨੂੰ, ਜਿਸ ਤਰ੍ਹਾਂ ਉਹਨੇ ਨੌਜਵਾਨੀ ਦੇ ਮਨਾਂ ਦੇ ਉੱਪਰ ਉਕਰਿਆ। ਅੱਜ ਸਵੇਰ ਦੀ ਗੱਲ ਹੈ, ਸਰਦਾਰ ਅਜਮੇਰ ਸਿੰਘ ਹੁਣਾਂ ਨੇ ਵੀ ਆਉਣਾ ਸੀ, ਇੱਕਦਮ ਤਬੀਅਤ ਉਹਨਾਂ ਦੀ ਖਰਾਬ ਹੋ ਗਈ, ਹਾਜ਼ਰੀ ਨਾ ਲਵਾ ਸਕੇ। ਤੇ ਅਸੀਂ ਇਸ ਬਾਰੇ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਬੜਾ ਲੰਬਾ ਸਮਾਂ ਹੋ ਗਿਆ ਸਾਨੂੰ ਸਟੇਜ ਦੇ ਉੱਪਰੋਂ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਿਆਂ, ਲੰਬਾ ਸਮਾਂ ਹੋ ਗਿਆ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਨੂੰ ਕਰਦਿਆਂ, ਪਰ ਸ਼ਾਇਦ ਅਸੀਂ ਲਿਖਣ ਵਾਲੇ ਤੇ ਬੋਲਣ ਵਾਲੇ ਨੌਜਵਾਨੀ ਦੇ ਚ ਉਸ ਗੱਲ ਨੂੰ ਉਸ ਪੱਧਰ ਤੇ ਲੈ ਕੇ ਨਾ ਜਾ ਸਕੇ ਜਿੰਨੇ ਥੋੜੇ ਸਮੇਂ ਦੇ ਵਿੱਚ ਤੇ ਥੋੜੇ ਸ਼ਬਦਾਂ ਦੇ ਵਿੱਚ ਦੀਪ ਨੇ ਨੌਜਵਾਨੀ ਦੇ ਮਨ ਦੇ ਅੰਦਰ ਇੱਕ ਚੇਤਨਤਾ ਨੂੰ ਪ੍ਰਗਟ ਕਰ ਦਿੱਤਾ। ਔਰ ਸਭ ਤੋਂ ਅਹਿਮ ਗੱਲ ਸੀ ਕਿ ਜਿਹੜੀ ਸਾਡੇ ਸੰਘਰਸ਼ ਦੇ ਵਿੱਚ ਇੱਕ ਗੱਲ ਨੇ ਜਨਮ ਲੈ ਲਿਆ ਕਿ ਗੱਲ ਕੇਵਲ ਫਸਲਾਂ ਤੱਕ ਸੀਮਤ ਨਹੀਂ ਹੈ, ਗੱਲ ਨਸਲਾਂ ਤੱਕ ਸੀਮਤ ਹੈ, ਜਿਹੜੀ ਉਦੋਂ ਸਾਡੀ ਆਗੂ ਪ੍ਰਣਾਲੀ ਸਮਝ ਨਹੀਂ ਸਕੀ। ਗੱਲ ਕੇਵਲ ਕਣਕ ਦੇ ਮੁੱਲ ਦੀ ਨਹੀਂ ਹੈ, ਗੱਲ ਤੁਹਾਡੀ ਅਣਖ ਦੇ ਮੁੱਲ ਦੀ ਹੈ। ਅਸੀਂ 18ਵੀਂ ਸਦੀ ਦੇ ਵਿੱਚ ਇਤਿਹਾਸ ਦੇ ਬਹੁਤ ਸਾਰੇ ਵਰਤਾਰੇ ਵੇਖਦੇ ਹਾਂ, ਕਿਉਂਕਿ ਜੇਕਰ ਗੱਲ ਕੇਵਲ ਤੇ ਕੇਵਲ ਕਣਕ ਤੱਕ ਸੀਮਤ ਹੋਵੇ ਨਾ, ਤੇ ਪਿੰਜਰੇ 'ਚ ਪਏ ਤੋਤੇ ਨੂੰ ਵੀ ਦਾਣੇ ਮਿਲ ਜਾਂਦੇ ਨੇ। ਪਿੰਜਰੇ 'ਚ ਪਏ ਜਾਂ ਸਰਕਸ ਦੇ ਸ਼ੇਰ ਨੂੰ ਵੀ ਰੋਟੀ ਤੇ ਮਾਸ ਮਿਲ ਹੀ ਜਾਂਦਾ ਜੋ ਉਹਨੇ ਖਾਣਾ ਹੁੰਦਾ। ਗੱਲ ਕੇਵਲ ਕਣਕ ਤੇ ਖੁਰਾਕ ਤੇ ਖਾਣ ਤੱਕ ਸੀਮਤ ਨਹੀਂ ਹੁੰਦੀ, ਗੱਲ ਗੁਲਾਮੀ ਤੇ ਆਜ਼ਾਦੀ ਤੱਕ ਸੀਮਤ ਹੁੰਦੀ ਹੈ। ਜਦੋਂ ਤੁਸੀਂ ਫਸਲ ਦੀ ਗੱਲ ਨੂੰ ਨਸਲ ਨਾਲ ਜੋੜ ਕੇ ਵੇਖੋਗੇ, ਫਿਰ ਵੇਖੋਗੇ ਕਿ ਪੰਜਾਬ ਨੂੰ ਬਰਬਾਦ ਕਿਵੇਂ ਕੀਤਾ ਜਾ ਰਿਹਾ, ਆਰਥਿਕ ਤੌਰ ਤੇ ਲੱਕ ਕਿਵੇਂ ਤੋੜਿਆ ਜਾ ਰਿਹਾ। ਜਦੋਂ ਕੇਵਲ ਕਣਕ ਤੱਕ ਜਾਂ ਕੇਵਲ ਫਸਲ ਤੱਕ ਸੋਚੋਗੇ, ਨਸਲ ਤੇ ਅਣਖ ਤੱਕ ਨਹੀਂ ਜਾਓਗੇ, ਉਦੋਂ ਤੁਹਾਨੂੰ ਲੱਗੇਗਾ ਕੋਈ ਗੱਲ ਨਹੀਂ, ਥੋੜੇ ਜਿਹੇ ਪੈਸੇ ਵੱਧ ਮਿਲ ਜਾਣ, ਆਰਥਿਕ ਤੌਰ ਤੇ ਸਾਡਾ ਹੱਥ ਸੌਖਾ ਹੋ ਜਾਵੇ, ਅਸੀਂ ਠੀਕ ਹੈ। ਪਰ 18ਵੀਂ ਸਦੀ ਦੀਆਂ ਸਾਡੀਆਂ ਸੰਘਰਸ਼ ਦੀਆਂ ਤੰਦਾਂ ਦੇ ਵਿੱਚ ਐਸੇ ਬਹੁਤ ਸਾਰੇ ਅੰਸ਼ ਪਏ ਨੇ ਜਿਹੜੀ ਲੜਾਈ ਨੇ ਸਾਨੂੰ ਫਸਲ ਤੇ ਨਸਲ ਦੀ ਸੁਮੇਲਤਾ ਨੂੰ ਦੱਸ ਦਿੱਤਾ। ਦਸੰਬਰ 1726 ਦੇ ਵਿੱਚ ਸਿੱਖਾਂ ਦਾ 18ਵੀਂ ਸਦੀ ਦਾ ਪਹਿਲਾ ਸਰਬੱਤ ਖਾਲਸਾ ਹੁੰਦਾ। ਉਹਦੇ ਕਾਰਨ ਕੀ ਸੀ? ਭਾਈ ਤਾਰਾ ਸਿੰਘ ਵਾਣ ਦੀ ਸ਼ਹਾਦਤ। ਤੇ ਭਾਈ ਤਾਰਾ ਸਿੰਘ ਵਾਣ ਦੀ ਸ਼ਹਾਦਤ ਤੇ ਕੌਮੀ ਹੋਂਦ ਦੀ ਗੱਲ ਕਰਦੀ ਹੈ, ਨਸਲ ਦੀ ਗੱਲ ਕਰ ਰਹੀ ਹੈ, ਤੇ ਕਿਤੇ ਨਾ ਕਿਤੇ ਉਹਦੀਆਂ ਤੰਦਾਂ ਜਿਹੜੀਆਂ ਨੇ ਫਸਲ ਦੇ ਨਾਲ ਵੀ ਜੁੜੀਆਂ ਨੇ। ਘਰਿਆਲੇ ਪਿੰਡ ਦੇ ਪੱਟੀ ਦੇ ਕੋਲ ਪਿੰਡ ਹੈ, ਉੱਥੋਂ ਦੇ ਨੇੜੇ ਦੇ ਰਹਿਣ ਵਾਲੇ ਕਿਸਾਨ ਭਾਈ ਮਾਲੀ ਸਿੰਘ ਹੋਣੀ, ਉਹਨਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਛੱਡ ਦਿੱਤੀਆਂ ਚੌਧਰੀ ਹਰ ਸਹਾਏ ਨੇ। ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਫਸਲਾਂ ਨੂੰ ਖਰਾਬ ਕਰਦੀਆਂ ਨੇ ਤੁਹਾਡੀਆਂ ਖੁੱਲੀਆਂ ਹੋਈਆਂ ਘੋੜੀਆਂ, ਤੇ ਉਹਨੇ ਕਿਹਾ ਘੋੜੀਆਂ ਉਦਣ ਬੰਨੂਗਾ ਜਿੱਦਣ ਮੈਂ ਤੁਹਾਡੇ ਕੇਸਾਂ ਦੇ ਵੱਸੇ ਵੱਟੂਗਾ, ਤੁਹਾਡੇ ਕੇਸ ਮੁੰਨ ਕੇ ਰੱਸੇ ਵੱਟ ਕੇ ਰੱਸੀਆਂ ਬਣਾ ਕੇ ਘੋੜੀਆਂ ਨੂੰ ਪਾ ਦੇਵਾਂਗਾ, ਫਿਰ ਮੈਂ ਬੰਨ ਲਵਾਂਗਾ। ਹੁਣ ਗੱਲ ਜਦੋਂ ਹੋਈ ਸੀ ਫਸਲ ਤੋਂ ਗੱਲ ਖਰਾਬ ਹੋ ਰਹੀ ਹੈ, ਤੇ ਜਦੋਂ ਗੱਲ ਕੇਸਾਂ ਤੇ ਆ ਜਾਏ ਫਿਰ ਗੱਲ ਨਸਲ ਤੇ ਆ ਜਾਂਦੀ ਹੈ। ਉਹਨਾਂ ਨੇ ਉਸੇ ਵੇਲੇ ਸਰਦਾਰ ਅਮਰ ਸਿੰਘ ਤੇ ਬਘੇਲ ਸਿੰਘ ਭੁੱਸੇ ਪਿੰਡ ਦੇ ਰਹਿਣ ਵਾਲੇ ਸੀ, ਉਹਨਾਂ ਦੇ ਨਾਲ ਸੰਪਰਕ ਕੀਤਾ। ਉਹਨਾਂ ਨੇ ਉਹਦੇ ਤਬੇਲੇ ਦੇ ਵਿੱਚੋਂ ਘੋੜੀਆਂ ਚੋਰੀ ਕੀਤੀਆਂ ਤੇ ਮਾਲਵੇ ਵਿੱਚ ਜਾ ਕੇ ਮਹਾਰਾਜਾ ਆਲਾ ਸਿੰਘ ਦੇ ਕੋਲ ਵੇਚ ਦਿੱਤੀਆਂ। ਜਿੰਨੇ ਪੈਸੇ ਮਿਲੇ ਲਿਆ ਕੇ ਲੰਗਰ ਦੇ ਵਿੱਚ ਰਸਤ ਪਾਤੀ ਭਾਈ ਤਾਰਾ ਸਿੰਘ ਵਾਂ ਦੇ ਵਾੜੇ ਦੇ ਵਿੱਚ। ਜਦੋਂ ਹਕੂਮਤ ਨੂੰ ਇਸ ਗੱਲ ਦਾ ਪਤਾ ਲੱਗਾ, ਪਹਿਲਾਂ ਪੱਟੀ ਦਾ ਹਾਕ ਜਾਫਰ ਬੇਗ ਆਇਆ, ਉਹਦਾ ਭਤੀਜਾ ਹਿੰਮਤ ਬੇਗ ਮਾਰਿਆ ਗਿਆ। ਉਸ ਤੋਂ ਬਾਅਦ ਲਾਹੌਰ ਤੋਂ ਆਏ ਨੇ ਮੋਮਨ ਖਾਨ ਤੇ ਤਕੀ ਬੇਗ। ਜਦੋਂ ਭਾਈ ਤਾਰਾ ਸਿੰਘ ਵਾਂ, ਸਿਰਫ ਕਿੰਨੇ ਆਦਮੀ ਸੀ ਜੂਝਣ ਵਾਲੇ? 22। ਪਰ ਗੱਲ ਹੋਣ ਦੀ ਸੀ, ਸ਼ੁਰੂ ਫਸਲ ਤੋਂ ਹੋਈ ਸੀ, ਗੱਲ ਨਸਲ ਤੇ ਆ ਗਈ ਸੀ। ਕਣਕ ਖਰਾਬ ਤੋਂ ਗੱਲ ਹੋਈ ਸੀ, ਕੌਮੀ ਅਣਖ ਤੇ ਆ ਗਈ ਸੀ, ਕਿਉਂਕਿ ਅਣਖ ਨੂੰ ਵਗਾਰਿਆ ਗਿਆ ਸੀ। ਉਹਨਾਂ ਨੇ ਆਖਰੀ ਵਾਰੀ ਜਦੋਂ ਜੰਗ ਦੇ ਵਿੱਚ ਜਾਣ ਤੋਂ ਪਹਿਲਾਂ ਹੁਕਮ ਲਿਆ, ਹੁਕਮ ਆਇਆ, ਜੋ ਕਹੋ ਕਾਲ ਤੇ ਭਾਜ ਕਰ ਬਾਚਿਲ, ਤੋ ਕਹੋ ਕਹਿ ਕੁੰਟ ਕਹੋ ਕਤ ਭਾਜ ਜਾਈਏ। ਵੀ ਜੇ ਮੌਤ ਤੋਂ ਭੱਜ ਕੇ ਬਚਿਆ ਜਾ ਸਕਦਾ ਹੈ ਤੇ ਫਿਰ ਦੱਸੋ ਕਿਹੜੀ ਦਿਸ਼ਾ 'ਚ ਭੱਜੀਏ। ਇਹੀ ਗੱਲ ਅੱਜ ਸਾਡੇ ਸਾਹਮਣੇ। ਦੇਸ਼ 'ਚ ਚਲੇ ਜਾਓ, ਵਿਦੇਸ਼ 'ਚ ਚਲੇ ਜਾਓ, ਜੇਕਰ ਕੌਮੀ ਗੈਰਤ ਨੂੰ ਛੱਡ ਦਿੱਤਾ, ਪੰਜਾਬੀਅਤ ਮੁੱਕ ਜਾਵੇਗੀ। ਇਹ ਸਾਡਾ 18ਵੀਂ ਸਦੀ ਦੇ ਸਿੱਖਾਂ ਦਾ ਇਹ ਉਸ ਵੇਲੇ ਅਹਿਮ ਫੈਸਲਾ ਸੀ। ਬੇਸ਼ੱਕ ਅਸੀਂ ਥੋੜੇ ਹਾਂ, ਕੁਝ ਇਤਿਹਾਸਕਾਰਾਂ ਨੇ 22 ਗਿਣਤੀ ਲਿਖੀ ਹੈ, ਕੁਝ ਨੇ 24 ਲਿਖੀ ਹੈ।
ਜੰਗ ਲੜਨੀ ਸ਼ੁਰੂ ਕੀਤੀ। ਪਹਿਲਾਂ ਜ਼ਾਫਰ ਬੇਗ ਨੂੰ ਹਰਾਇਆ, ਉਸ ਦਾ ਭਤੀਜਾ ਹਿੰਮਤ ਬੇਗ ਮਾਰਿਆ ਗਿਆ। ਫਿਰ ਤੱਕੀ ਬੇਗ ਤੇ ਮੋਮਨ ਖਾਨ ਆਏ ਤੇ ਜਦੋਂ ਦਵੰਦ ਯੁੱਧ ਦੋ ਸਿੰਘਾਂ ਦਾ ਆਪਸ ਦੇ ਵਿੱਚ, ਜਦੋਂ ਇੱਕ ਸਿੰਘ ਦਾ ਯੁੱਧ ਹੋਇਆ ਦੁਸ਼ਮਣ ਦੇ ਨਾਲ, ਉਹਦੇ ਸਾਹਮਣੇ ਸੀ ਤੱਕੀ ਬੇਗ। ਤੱਕੀ ਬੇਗ ਨੇ ਆਪਣਾ ਸਾਰਾ ਸਰੀਰ ਲੋਹੇ 'ਚ ਮੜਿਆ ਹੋਇਆ ਸੀ। ਭਾਈ ਤਾਰਾ ਸਿੰਘ ਵਾਂ ਲੜ ਰਹੇ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਵਾਰ ਕਿੱਥੇ ਕਰਾਂ। ਜਦੋਂ ਪਿੱਛੋਂ ਨਾਰਾ ਤਬਦੀਰ ਲੱਗਾ ਤੇ ਉਹਨੇ ਆਪਣੀ ਮੂੰਹ ਦੇ ਵਿੱਚੋਂ ਅੱਲਾਹੂ ਅਕਬਰ ਕਿਹਾ ਤੇ ਇਹਨਾਂ ਨੇ ਵੇਖਿਆ ਕਿ ਮੂੰਹ ਖੁੱਲ੍ਹਾ, ਮੂੰਹ 'ਚ ਵਰਸ਼ਾ ਮਾਰਿਆ ਤੇ ਮੂੰਹ 'ਚੋਂ ਖੂਨ ਦੀਆਂ ਘਰਾਲਾਂ ਵਗਦੀਆਂ। ਘੋੜਾ ਭਜਾ ਕੇ ਪਿੱਛੇ ਨੂੰ ਭੱਜਣ ਲੱਗਾ। ਮੋਮਨ ਖਾਨ ਕਹਿੰਦਾ ਜਦੋਂ ਮੂੰਹ 'ਚੋਂ ਪਾਨ ਵਾਂਗੂ ਲਾਲ ਖੂਨ ਵਗਦਾ ਵੇਖਿਆ, ਕਹਿੰਦਾ ਤੱਕੀ ਬੇਗ ਪਾਨ 'ਚ ਪਾ ਰਿਹਾ, ਕਿੱਥੋਂ ਖਾਦਾ ਈ? ਕਹਿੰਦਾ ਜਾ ਕੇ ਲੈ ਲਾ, ਤਾਰਾ ਸਿੰਘ ਵੰਡਦਾ ਪਿਆ ਈ, ਇੱਕ ਬੀੜਾ ਤੂੰ ਵੀ ਲੈ ਲਾ ਉਹਦੇ ਕੋਲ। ਸੋ ਇਹ ਸਾਡੀ ਅਣਖ ਦੀਆਂ ਗੱਲਾਂ ਸੀ, ਇਹ ਸਾਡੀ ਹੋਂਦ ਦੀਆਂ ਗੱਲਾਂ ਸੀ। ਦਰਅਸਲ ਅੱਜ ਮੈਂ 1 ਮਿੰਟ ਸਿਰਫ ਹੋਰ ਲਵਾਂਗਾ ਜੀ, ਮੈਨੂੰ ਪਤਾ ਬਹੁਤ ਸਾਰੇ ਬੁਲਾਰੇ ਨੇ, ਮੈਂ ਕਦੀ ਵਕਤ ਉੱਪਰ ਨਹੀਂ ਗਿਆ। ਖੈਰ ਮੈਂ 12 ਮਿੰਟ ਬੋਲ ਗਿਆ, ਵੈਸੇ ਤੇ ਸਮਾਪਤੀ ਕਰਨੀ ਚਾਹੀਦੀ। 1 ਮਿੰਟ ਲੈਣਾ ਕਿ ਦੀਪ ਨੇ ਸਾਨੂੰ ਉਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ। ਉਹਦੇ 'ਚ ਪਹਿਲੀ ਗੱਲ ਇਹ ਸੀ ਕਿ ਜੋ ਵੀ ਬੋਲਣਾ ਹੈ ਮਾਈਕ ਦੇ ਉੱਪਰ, ਸੋਸ਼ਲ ਮੀਡੀਆ ਦੇ ਵਿੱਚ, ਜਨਤਾ ਦੇ ਵਿੱਚ ਜਾਂ ਆਮ ਚਾਰ ਨੌਜਵਾਨਾਂ ਦੋਸਤਾਂ 'ਚ ਬਹਿ ਕੇ ਜ਼ਿੰਮੇਵਾਰੀ ਦੇ ਨਾਲ ਬੋਲਣਾ। ਕੋਈ ਐਸੀ ਗੱਲ ਨਹੀਂ ਕਰਨੀ ਜਿਹੜੀ ਗੱਲ ਕੌਮੀ ਸਿਧਾਂਤਾਂ ਦੇ ਉੱਪਰ ਪੂਰੀ ਨਹੀਂ ਉਤਰਦੀ। ਇਹ ਹਮੇਸ਼ਾ ਉਹਦੀ ਕਿਸੇ ਨਿੱਕੀ ਜੀ ਗੱਲ ਦੇ ਉੱਪਰ, ਕਿਸੇ ਇਤਿਹਾਸ ਦੀ ਗੱਲ ਹੋਣੀ, ਸਿੱਖ ਰਾਜਨੀਤੀ ਦੀ ਗੱਲ ਹੋਣੀ, ਤੇ ਉਹਨੇ ਕਈ ਵਾਰੀ ਆਪਣੀ ਗੱਲ ਨੂੰ ਰੋਕ ਲੈਣਾ ਤੇ ਸਰਦਾਰ ਜਮੇਰ ਸਿੰਘ ਹੁਣਾਂ ਨੂੰ ਜਾਂ ਮੈਨੂੰ ਸੱਦ ਕੇ ਉੱਤੇ ਬਾਰ-ਬਾਰ ਚਰਚਾ ਕਰਨੀ ਤੇ ਸਵਾਲ ਕਰਨੇ ਕਿ ਆਹ ਗੱਲ ਮੈਂ ਰੱਖਣੀ ਚਾਹੁੰਦਾ। ਸੋ ਪਹਿਲੀ ਗੱਲ ਤਾਂ ਇਹ, ਅਸੀਂ ਜੋ ਵੀ ਗੱਲ ਕਰੀਏ ਜ਼ਿੰਮੇਵਾਰੀ ਨਾਲ ਕਰੀਏ। ਦੂਜੀ ਗੱਲ, ਜਿਸ ਤਰ੍ਹਾਂ ਵੀਰ ਜੀ ਹੁਣਾਂ ਨੇ, ਮਨਦੀਪ ਸਿੰਘ ਹੁਣਾਂ ਨੇ ਵੀ ਗੱਲ ਕੀਤੀ ਹੈ, ਆਗੂ ਪ੍ਰਣਾਲੀ ਨੂੰ ਵਕਤ ਦੇ ਉੱਪਰ ਸਮਝਣ ਦਾ ਯਤਨ ਜ਼ਰੂਰ ਕਰੀਏ। ਤੀਸਰੀ ਗੱਲ, ਸੰਘਰਸ਼ ਨੂੰ ਸਮੂਹਿਕ ਚੇਤਨਤਾ ਦੇ ਵਿੱਚੋਂ ਪ੍ਰਗਟ ਕਰੀਏ। ਜਿਵੇਂ ਅਸੀਂ ਅੱਜ ਕਹਿੰਦੇ ਆ ਕਿ ਜੇ ਅਸੀਂ ਦੀਪ ਨੂੰ ਜਿਉਂਦੇ ਜੀ ਸਮਝਿਆ ਹੁੰਦਾ, ਜੇ ਕਿਸਾਨ ਆਗੂ ਕਹਿੰਦੇ ਨੇ ਅਸੀਂ ਸਮਝ ਨਹੀਂ ਸਕੇ ਦੀਪ ਠੀਕ ਕਹਿੰਦਾ ਸੀ, ਤੇ ਸੱਚ ਜਾਣਿਓ ਅੱਜ ਵੀ ਜੇਕਰ ਸਾਡੇ 'ਚ ਸਮੂਹਿਕ ਚੇਤਨਤਾ ਹੋਵੇ ਤਾਂ ਕੱਲ ਨੂੰ ਤੁਹਾਨੂੰ ਇਹ ਨਾ ਕਹਿਣਾ ਪਵੇ ਵੀ ਯਾਰ ਅਸੀਂ ਇਕੱਠੇ ਹੁੰਦੇ ਤੇ ਸਾਡੇ ਡਿਬਰੂਗੜ੍ਹ ਵਾਲੇ ਵੀਰ ਵਾਪਸ ਆ ਸਕਦੇ ਸੀ। ਸੋ ਜੋ ਫੈਸਲਾ ਲੈਣਾ ਹੁੰਦਾ ਸਮੂਹਿਕ ਚੇਤਨਤਾ ਦੇ ਵਿੱਚੋਂ, ਸਿਆਣਪ ਦੇ ਨਾਲ, ਸਮਝ ਦੇ ਨਾਲ, ਸੰਜੀਦਗੀ ਨਾਲ ਲਿਆ ਕਰੋ। ਕੇਵਲ ਫੋਕੇ ਨਾਰਿਆਂ ਦੇ ਵਿੱਚੋਂ ਕੁਝ ਨਹੀਂ ਹੋਣਾ। ਸਾਨੂੰ ਜਨਤਕ ਤੌਰ ਦੇ ਉੱਪਰ ਲੋਕਾਂ 'ਚ ਵਿਚਰਨਾ ਪੈਣਾ। ਤੇ ਮੈਂ ਇੱਕ ਗੱਲ ਹੋਰ ਵੀ ਦਵਾਂ, ਅੱਜ ਕੱਲ ਕੇਵਲ ਏਕਤਾ ਦੀ ਗੱਲ ਮੰਚ ਤੱਕ ਸੀਮਤ ਨਹੀਂ ਰਹਿ ਗਈ, ਸਾਨੂੰ ਲੋਕਾਂ 'ਚ ਵਿਚਰਨਾ ਪਵੇਗਾ। ਸਮੱਸਿਆਵਾਂ ਕਿੱਥੇ ਨੇ, ਕੋਈ ਸਾਡੇ ਤੋਂ ਦੂਰ ਕਿਉਂ ਹੈ? ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਇਹ ਕੇਵਲ ਸਾਡੀਆਂ ਮੰਚ ਦੇ ਉੱਪਰ ਕੀਤੀਆਂ ਗੱਲਾਂ ਰਹਿ ਜਾਣਗੀਆਂ। ਜ਼ਮੀਨੀ ਤੌਰ ਤੇ ਵਿਚਰਨਾ ਪਵੇਗਾ, ਸੰਗਤ 'ਚ ਜਾਣਾ ਪਵੇਗਾ। ਸਮੱਸਿਆ ਸਾਡੀ ਕਿਤੇ ਨਹੀਂ ਹੈ, ਕਿਤੇ ਨਾ ਕਿਤੇ ਮਨੁੱਖ ਦੀ ਥੋੜੀ ਜਿਹੀ ਸੂਖਮ ਜਿਹੀ ਹਉਮੈ ਹੁੰਦੀ ਹੈ, ਜੇ ਮੈਨੂੰ ਪੁੱਛਿਆ ਨਹੀਂ ਜਾਂਦਾ, ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਵੱਡੇ ਤੌਰ ਦੇ ਉੱਪਰ ਅੱਗੇ ਲੈ ਕੇ ਆਈਏ। ਤੁਸੀਂ ਦੀਪ ਦੇ ਵੇਲੇ ਜਿਹੜੇ ਚਿਹਰੇ ਅੱਜ ਤੁਸੀਂ ਵੇਖ ਰਹੇ ਹੋ, ਉਹ ਚਿਹਰੇ ਸੀ ਜਿਹੜੇ ਪਹਿਲਾਂ ਕਿਤੇ ਆਗੂ ਪ੍ਰਣਾਲੀ 'ਚ ਆਏ ਨਹੀਂ ਸੀ। ਦਾ ਕਾਰਨ ਕੀ ਸੀ? ਦੀਪ ਨੇ ਹਰ ਇੱਕ ਨੂੰ ਜਗ੍ਹਾ ਦਿੱਤੀ। ਸੋ ਉਸ ਜਗ੍ਹਾ ਨੂੰ ਅਸੀਂ ਵੀ ਦੇਣ ਦਾ ਯਤਨ ਕਰੀਏ। ਅਸੀਂ ਨਾ ਸਮਝੀਏ ਕਿ ਮੈਂ ਬੁਲਾਰਾ ਤੇ ਮੈਂ ਹੀ ਬੋਲਣਾ। ਅਸੀਂ ਉਹਨਾਂ ਨੌਜਵਾਨਾਂ ਵਾਸਤੇ ਜਗ੍ਹਾ ਛੱਡੀਏ ਜਿਹੜੇ ਸਾਡੇ ਤੋਂ ਬਾਅਦ ਬੋਲਣਾ ਚਾਹੁੰਦੇ ਨੇ। ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਹਮੇਸ਼ਾ ਦੀਪ ਦੇ ਨਾਲ ਰਿਹਾ, ਪਰ ਜਿੱਥੇ ਉਹ ਬੋਲ ਰਿਹਾ ਹੁੰਦਾ ਸੀ ਮੈਂ ਕਦੀ ਨਹੀਂ ਬੋਲਿਆ। ਉਹਨੇ ਕਈ ਵਾਰੀ ਮੈਨੂੰ ਕਹਿਣਾ ਜਾਣ ਬੁੱਝ ਕੇ, ਸਰ ਤੁਸੀਂ ਨਹੀਂ ਬੋਲਦੇ, ਤੇ ਮੈਨੂੰ ਇੱਕ ਗੱਲ ਕਹਿੰਦਾ ਸੀ, ਦੀਪ ਮੇਰੀ ਕਹੀ ਗੱਲ ਨੂੰ ਜੇ 1000 ਬੰਦਾ ਸੁਣਦਾ ਤੇ ਤੇਰੀ ਕਹੀ ਗੱਲ ਨੂੰ 1 ਲੱਖ ਬੰਦਾ ਸੁਣਦਾ। ਕਿਉਂਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਕੇਵਲ ਸਾਬਤ ਸੂਰਤ ਸਿੱਖਾਂ ਨੇ ਸੱਦਣਾ ਤੇ ਸੁਣਨਾ ਹੈ, ਤੇ ਤੈਨੂੰ ਕੋਨੇ ਮੂਨੇ ਸਿੱਖ ਕੇ ਸੱਦ ਕੇ ਸੁਣ ਕੇ ਜੇ ਸਿੱਖੀ 'ਚ ਆ ਰਹੇ ਨੇ, ਤੇ ਮੈਂ ਸੋਚਦਾ ਹਾਂ ਕਿ ਸਾਡੇ ਕਹਿਣ ਦੇ ਨਾਲੋਂ ਉਹ ਗੱਲ ਤੇਰੇ ਮੂੰਹੋਂ ਜਾਵੇ ਤੇ ਜ਼ਿਆਦਾ ਵੱਡੀ ਗੱਲ ਹੈ। ਸੋ ਅਸੀਂ ਆਪਣੇ ਵੀਰਾਂ ਨੂੰ ਜਗ੍ਹਾ ਦਈਏ, ਸਪੇਸ ਦੇਣ ਦਾ ਯਤਨ ਕਰੀਏ। ਅਸੀਂ ਹੁਣ ਇਸ ਸਟੇਜ ਨੂੰ ਛੱਡਣ ਦਾ ਯਤਨ ਕਰੀਏ। ਅਸੀਂ ਬਹੁਤ ਚਿਰ ਬੋਲ ਚੁੱਕੇ, 30 ਸਾਲ ਤੇ ਮੈਨੂੰ ਬੋਲਦੇ ਨੂੰ ਹੋ ਗਏ। ਅਸੀਂ ਆਉਣ ਵਾਲੇ ਨੌਜਵਾਨਾਂ ਨੂੰ ਜਗ੍ਹਾ ਦਈਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ। ਫਿਰ ਉਹੀ ਗੱਲ ਜਿਹੜੀ ਗੱਲ ਦੀਪ ਬਾਰ-ਬਾਰ ਕਹਿੰਦਾ ਹੁੰਦਾ ਸੀ ਕਿ ਆਪਣੀ ਚੇਤਨਤਾ ਦੇ ਵਿੱਚੋਂ ਹੋਣ ਤੇ ਪਾਤਸ਼ਾਹੀ ਦਾਅਵੇ ਨੂੰ ਮਨਫੀ ਨਾ ਹੋਣ ਦਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।